ਪੰਜਾਬ ਦੇ ਵਿੱਚ ਲੰਘੇ ਦਿਨੀ ਇੱਕ ਬਹੁਤ ਵੱਡੇ ਸਿਆਸੀ ਚਿਹਰੇ ਨੂੰ ਜ਼ਮਾਨਤ ਮਿਲੀ ਹੈ, ਵਿਕਰਮ ਮਜੀਠੀਆ, ਜਿਹਦੇ ਉੱਤੇ ਆਮ ਆਦਮੀ ਪਾਰਟੀ ਦਾ ਇੱਕ ਧੁਰਾ ਜਿਹੜਾ ਪੋਲਿਟਿਕਸ ਪੂਰੀ ਕਰਦਾ ਰਿਹਾ। ਹੁਣ ਕਹਿੰਦੇ ਜਦੋਂ ਤੋਂ ਜ਼ਮਾਨਤ ਮਿਲੀ ਹੈ ਤੇ ਮਾਨ ਸਰਕਾਰ ਦੀ ਨੀਂਦ ਉੱਡ ਗਈ ਹੈ ਜੀ। ਪ੍ਰਵੀਨ ਜੀ, ਕੱਲ ਦਾ ਦਿਨ ਪੰਜਾਬ ਦੇ ਸਿਆਸੀ ਖੇਤਰ ਦੇ ਵਿੱਚ ਬੜਾ ਅਹਿਮ ਦਿਨ ਸੀ। ਹੁਣ ਜਦੋਂ ਆਪਾਂ ਪ੍ਰੋਗਰਾਮ ਕਰ ਰਹੇ ਹਾਂ ਤਦ ਤੋਂ ਚੰਦ ਘੰਟਿਆਂ ਬਾਅਦ ਹੀ ਵਿਕਰਮ ਮਜੀਠੀਆ, ਜੇ ਸਾਰਾ ਕੁਝ ਠੀਕ ਰਹਿੰਦਾ ਤਾਂ ਜੇਲ੍ਹ ਤੋਂ ਬਾਹਰ ਹੋਣਗੇ। ਜੀ। ਸੁਪਰੀਮ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਹੈ। ਪਰ ਇਹ ਬੜਾ ਸਹਿਜ ਸੁਭਾਅ ਸੀ ਜਾਂ ਇਹ ਕੋਈ ਕੌਤਕ ਸੀ ਜਾਂ ਇੱਕ ਤੈਅ ਰਣਨੀਤੀ ਦਾ ਹਿੱਸਾ ਸੀ ਕਿ ਇਹ ਸ਼ੈਡਿਊਲਡ ਸਿਸਟਮ ਸੀ, ਇਹ ਤਾਂ ਹੁਣ ਰੱਬ ਜਾਣੇ। ਜੀ ਕਿ ਕੱਲ ਦੋ ਮਾਮਲਿਆਂ ਦੀ ਸੁਣਵਾਈ ਸੀ ਅਦਾਲਤਾਂ 'ਚ ਵੱਖ-ਵੱਖ। ਇੱਕ ਹਾਈ ਕੋਰਟ 'ਚ ਅੰਮ੍ਰਿਤਪਾਲ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ, ਸੁਪਰੀਮ ਕੋਰਟ 'ਚ ਵਿਕਰਮ ਮਜੀਠੀਆ ਦੀ ਜ਼ਮਾਨਤ ਵਾਲੇ ਮਾਮਲੇ ਦੀ ਸੁਣਵਾਈ ਚੱਲ ਰਹੀ ਸੀ। ਹਾਂਜੀ। ਉਧਰ ਵਕੀਲਾਂ ਦੀ ਜਰਾ ਹੋ ਰਹੀ ਸੀ ਤੇ ਇੱਧਰ ਡੇਰਾ ਬਿਆਸ ਮੁਖੀ ਨਾਭੇ ਦੀ ਜੇਲ੍ਹ ਪਹੁੰਚਦੇ ਨੇ। ਤੇ ਜਦੋਂ ਜੇਲ੍ਹ ਚੋਂ ਬਾਹਰ ਆਉਂਦੇ ਨੇ ਤਾਂ ਮੈਂ ਆਪਣੇ ਜੀਵਨ 'ਚ ਪਹਿਲੀ ਵਾਰ ਉਹਨਾਂ ਨੂੰ ਮੀਡੀਆ ਨਾਲ ਏਦਾਂ ਮੁਖਾਤਬ ਹੁੰਦੇ ਦੇਖਿਆ। ਸਹੀ ਹੈ। ਏਦਾਂ ਖੁੱਲ ਕੇ ਮੀਡੀਆ ਨੂੰ ਕੋਈ ਟਿੱਪਣੀ ਕਰਦੇ ਹੋਣ ਕਿਸੇ ਵਿਅਕਤੀ ਵਿਸ਼ੇਸ਼ ਬਾਰੇ, ਤੇ ਉਹ ਵੀ ਇਹ ਕਹਿ ਕੇ ਸੰਬੋਧਨ ਕਰਨ ਕਿ ਮੇਰਾ ਦੋਸਤ ਹੈ। ਹਾਂਜੀ। ਤੇ ਰਿਸ਼ਤੇਦਾਰ ਹੈ ਸਾਡਾ, ਹੈ ਨਾ, ਦੋਸ਼ ਮੁਕਤ ਹੈ, ਬੰਦਾ ਸੱਚਾ, ਦੋਸ਼ ਝੂਠੇ ਹੈ। ਸੋ ਏਦਾਂ ਦੀਆਂ ਉਹਨਾਂ ਦੀਆਂ ਟਿੱਪਣੀਆਂ ਜਿਹੜੀਆਂ ਮਤਲਬ ਕਿ ਕਈਆਂ ਨੂੰ ਹੈਰਾਨ ਵੀ ਕਰ ਗਈਆਂ ਤੇ ਕਈਆਂ ਨੂੰ ਪਰੇਸ਼ਾਨ ਵੀ ਕਰ ਗਈਆਂ। ਇਹ ਸਬੱਬ ਸੀ ਜਾਂ ਇਹ ਸਕ੍ਰਿਪਟ ਸੀ, ਇਹ ਤਾਂ ਹੁਣ ਆਉਂਦੇ ਵਕਤ ਨੇ ਤੈਅ ਕਰ ਦੇਣਾ, ਆਉਂਦੇ ਸਮੇਂ 'ਚ ਕਿੱਧਰ ਨੂੰ ਮੋੜਾ ਕੱਟਦੀ ਹੈ ਰਾਜਨੀਤੀ। ਜੀ। ਪਰ ਇਹ ਜ਼ਰੂਰ ਹੈ ਕਿ ਜਿੱਦਾਂ ਹੀ ਮਤਲਬ ਡੇਰਾ ਬਿਆਸ ਮੁਖੀ ਨੇ ਇਹ ਕਿਹਾ ਕਿ ਜੀ ਉਹ ਤਾਂ ਉਹਦੇ ਦੋਸ਼ ਝੂਠੇ ਨੇ, ਤੇ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਹੀ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ, ਜਿਹਦੇ ਵਿੱਚ ਵਿਕਰਮ ਮਜੀਠੀਆ ਦੇ ਵਕੀਲਾਂ ਦਾ ਕਹਿਣਾ ਸੀ ਵੀ ਕਿ ਸਰਕਾਰ ਸਬੂਤ ਨਹੀਂ ਰੱਖ ਪਾਈ। ਜੀ। ਸਰਕਾਰ ਕੋਲ ਤੱਥ ਨਹੀਂ ਸੀ, ਤੇ ਇਸ ਲਈ ਜ਼ਮਾਨਤ ਮਿਲਣੀ ਸੀ, ਕਿਉਂਕਿ ਨਿਯਮ ਹੈ ਇਹ ਵੈਸੇ ਵੀ ਕਿ ਕਿੰਨੀ ਦੇਰ ਤੁਸੀਂ ਬੰਦੇ ਨੂੰ ਅੰਦਰ ਰੱਖੋਗੇ, ਜਦੋਂ ਪ੍ਰਕਿਰਿਆ ਚੱਲੂਗੀ ਤੇ ਕੇਸ 'ਚ ਦੋਸ਼ ਸਾਬਤ ਹੋ ਜਾਵੇ ਤਾਂ ਠੀਕ ਹੈ। ਸਹੀ ਹੈ, ਬਿਲਕੁਲ। ਇਸ ਲਈ ਉਹ ਕਹਿੰਦੇ ਉਸ ਪ੍ਰਕਿਰਿਆ ਤਹਿਤ ਜ਼ਮਾਨਤ ਮਿਲੀ ਆ। ਪਰ ਜਿਹੜੇ ਡੇਰਾ ਬਿਆਸ ਨਾਲ ਜੁੜੇ ਸ਼ਰਧਾਲੂ ਨੇ, ਹੈ ਨਾ, ਤਰਕ ਆਧਾਰਿਤ ਸ਼ਰਧਾਲੂ ਗੱਲ ਕਰ ਰਹੇ ਨੇ ਕਿ ਬਾਬਾ ਜੀ ਨੂੰ ਕਾਹਨੂੰ ਇਹਨਾਂ ਚੱਕਰਾਂ 'ਚ ਪੈਣਾ ਚਾਹੀਦਾ ਸੀ, ਮਿਲਣ ਜਾਣਾ ਹੋਰ ਗੱਲ ਹੈ, ਬੋਲਣ ਦੀ ਲੋੜ ਨਹੀਂ ਸੀ। ਤੇ ਜਿਹੜੇ ਸਿੱਧੇ ਸ਼ਰਧਾਲੂ ਨੇ, ਹੈ ਨਾ, ਉਹ ਕਹਿੰਦੇ ਦੇਖਿਆ ਬਾਬਾ ਜੀ ਨੇ ਕੌਤਕ ਰਚਾਤਾ ਨਾ ਫਿਰ। ਸਹੀ ਗੱਲ ਹੈ। ਇਸ ਲਈ ਹਰੇਕ ਦਾ ਜਿੱਥੇ ਮਨ ਟਿਕਦਾ ਹੈ ਉਹ ਇਹਨੂੰ ਉਸ ਭਾਵ ਨਾਲ ਲੈ ਰਿਹਾ। ਸਹੀ ਹੈ। ਪਰ ਸਵਾਲ ਇਹਦੇ ਰਾਜਨੀਤਿਕ ਅਸਰ ਦਾ ਹੈ। ਸਵਾਲ ਇੱਥੇ ਇਹ ਖੜਾ ਹੈ ਕਿ ਵਿਕਰਮ ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਸਰਕਾਰ ਜਿਹੜੀ ਹਰ ਮਸਲੇ ਤੇ ਪ੍ਰੈਸ ਕਾਨਫਰੰਸਾਂ ਦੀ ਲੜੀ ਛੇੜ ਦਿੰਦੀ ਆ, ਉਹ ਸਰਕਾਰ ਦੇ ਗਲੇ 'ਚ ਬੋਲ ਕਿਉਂ ਫਸਿਆ ਕੱਲ ਦੇ? ਹੋਰ ਮਸਲਿਆਂ ਤੇ ਸਰਕਾਰ ਸਾਹਮਣੇ ਆਈ, ਪਰ ਇਸ ਮਸਲੇ ਤੇ ਕਿਉਂ ਨਹੀਂ ਆਈ? ਜੀ ਸਹੀ ਹੈ। ਸਵਾਲ ਇਹ ਹੈ ਕਿ ਹਰਪਾਲ ਚੀਮਾ ਜੀ ਸਾਹਮਣੇ ਆਏ ਬੜੀ ਦਬੀ ਸੁਰ 'ਚ, ਬੜੀ ਮਲਮੀ ਜੀ ਜੀਭ ਨਾਲ, ਇਹ ਜੀ ਧਾਰਮਿਕ ਸੰਸਥਾਵਾਂ ਨੂੰ, ਧਾਰਮਿਕ ਨੁਮਾਇੰਦਿਆਂ ਨੂੰ, ਹੈ ਨਾ, ਏਦਾਂ ਨਹੀਂ ਪੈਣਾ ਚਾਹੀਦਾ ਜੇ ਮਾਮਲਿਆਂ 'ਚ, ਹੈ ਨਾ, ਇਹ ਅਦਾਲਤੀ ਪ੍ਰਕਿਰਿਆ ਜੀ ਜੋ ਬਸ ਇੰਨਾ ਹੀ। ਅਸਲ 'ਚ ਕੀ ਆ, ਸਰਕਾਰ ਦਾ ਜਿਹੜਾ ਡਰ ਖੜਾ ਉਹ ਇਸ ਗੱਲ ਤੇ ਖੜਾ ਹੈ ਕਿ ਅਸੀਂ ਹਾਲ ਹੀ 'ਚ ਇੱਕ ਧਾਰਮਿਕ ਮਸਲੇ 'ਚ ਮੁੱਦੇ ਮੁੱਢ ਡਿੱਗ ਚੁੱਕੇ ਹਾਂ। ਸਹੀ ਹੈ। ਉਹਨਾਂ ਨੂੰ ਲੱਗਾ ਸੀ ਕਿ ਸਿੱਖ ਵੋਟ ਦੇ ਅਸੀਂ ਮਾਲਕ ਬਣ ਜਾਾਂਗੇ, ਤੇ ਉਹਨਾਂ ਨੇ ਜਿਸ ਤਰ੍ਹਾਂ ਮਤਲਬ ਕਿ ਉੱਥੇ ਮਾਘੀ ਮੇਲੇ ਦੇ ਉੱਤੇ ਮੁੱਖ ਮੰਤਰੀ ਨੇ ਥਾਪੀ ਮਾਰੀ ਤੇ ਉਹ ਹਵਾ ਚੰਦ ਘੰਟਿਆਂ 'ਚ ਨਿਕਲ ਗਈ। ਫਿਰ ਹਰਪਾਲ ਚੀਮੇ ਨੂੰ ਮੂਹਰੇ ਲਾਉਣਾ ਪਿਆ ਉਸ ਮਾਮਲੇ 'ਚ, ਆਪ ਪਿਛਾਂ ਹੋ ਕੇ ਮੁੜ ਕੇ ਹੁਣ ਗੱਲ ਵੀ ਨਹੀਂ ਕਰਦੇ, ਹੈ ਨਾ। ਤੇ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਜਿਸ ਤਰ੍ਹਾਂ ਹੋਇਆ ਤਾਂ ਇਸ ਨੂੰ ਲੱਗਾ ਕਿ ਨਾ ਸਿੱਖ ਵੋਟ ਆਈ, ਨਾ ਉਹ ਰਾਜਾ ਨਾਭ ਸਾਹਿਬ ਵਾਲੀ ਉੱਥੇ ਵਾਲੀ ਵੋਟ ਆਈ। ਸਹੀ ਗੱਲ, ਦੋਨੇ ਪਾਸੇ ਗਏ। ਹੁਣ ਉਹ ਤੋਂ ਬਾਅਦ ਉਹਨਾਂ ਨੂੰ ਲੱਗਦਾ ਕਿਤੇ ਐ ਨਾ ਹੋਵੇ ਡੇਰਾ ਬਿਆਸ ਦੇ ਸ਼ਰਧਾਲੂ ਵੀ ਸਾਡੇ ਹੱਥੋਂ ਪੱਕੇ ਹੀ ਚਲੇ ਜਾਣ। ਹੁਣ ਉਹ ਪੈਣੇ ਆ ਕਿ ਨਹੀਂ ਪੈਣੇ ਇਹ ਤਾਂ ਨਹੀਂ ਪਤਾ, ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਡੇਰਿਆਂ ਦੀ ਵੱਖਰੀ ਭੂਮਿਕਾ ਹੈਗੀ ਆ। ਇਸ ਲਈ ਸਰਕਾਰ ਦੀ ਨੀਂਦ ਤਾਂ ਉੜੀ ਆ ਕਿ ਇੱਕ ਤਾਂ ਵਿਕਰਮ ਮਜੀਠੀਆ ਬਾਹਰ ਆ ਗਿਆ ਜੀ, ਬਾਹਰ ਆ ਕੇ ਹੁਣ ਉਹ ਜੇ ਪਹਿਲਾਂ ਬਾਰੇ ਹਮਲਾਵਰ ਹੁੰਦਾ ਹੈ, ਜਿਵੇਂ ਉਹ ਪਹਿਲਾਂ ਇਹਨਾਂ ਦੇ ਰਾਜ ਪਾਜ ਬੜੇ ਵਿਅੰਗ ਭਗਵੰਤ ਮਾਨ ਵਾਲੇ ਫਾਰਮੂਲੇ ਤਹਿਤ, ਜੇ ਤਾਂ ਉਸੇ ਰੰਗ ਤਰੀਕੇ ਨਾਲ ਉਹਦਾ ਸਰਕਾਰ ਲਈ ਫਿਰ ਚੁਣੌਤੀ ਆ।
ਤੇ ਜੇ ਉਹ ਇਸ ਜ਼ਮਾਨਤ ਦਾ ਡੇਰਾ ਬਿਆਸ ਮੁਖੀ ਦੇ ਹਵਾਲੇ ਨਾਲ ਵਿਰੋਧ ਕਰਦੀ ਆ ਸਰਕਾਰ, ਫਿਰ ਉਹਨਾਂ ਨੂੰ ਸ਼ਰਧਾਲੂਆਂ ਦੀ ਨਾਰਾਜ਼ਗੀ ਝੱਲਣੀ ਪੈ ਸਕਦੀ ਆ। ਕੋਈ ਵੀ ਨਹੀਂ ਝੱਲਣਾ ਚਾਹੁੰਦੇ, ਸਹੀ ਹੈ ਨਾ। ਸੋ ਉਹਨਾਂ ਨੂੰ ਇਹ ਵੀ ਲੱਗਦਾ ਕਿ ਇਹਦੇ ਨਾਲ ਕਿਤੇ ਅਕਾਲੀ ਦਲ ਮਜ਼ਬੂਤ ਨਾ ਹੋ ਜਾਵੇ। ਹੁਣ ਇਹ ਵੀ ਡਰ, ਕਈ ਤਰ੍ਹਾਂ ਦੇ ਡਰ ਨੇ, ਜਿਹਦੇ ਡਰ ਕਰਕੇ ਨੀਂਦ ਉੜੀ ਆ ਪੰਜਾਬ ਸਰਕਾਰ ਦੀ। ਇਸ ਲਈ ਇਸ ਮਸਲੇ ਨੂੰ ਹੁਣ ਮੈਨੂੰ ਲੱਗਦਾ ਵਕੀਲਾਂ ਨਾਲ ਵੀ ਬਚਣਗੇ, ਆਪਣੇ ਆਕਾਂ ਨਾਲ ਵੀ ਬਚਣਗੇ, ਹੈ ਨਾ। ਤੇ ਹਲੇ ਉਹਨਾਂ ਨੂੰ ਇਹ ਵੀ ਡਰ ਪਿਆ ਹੋਣਾ ਕਿ ਪਤਾ ਨਹੀਂ ਆ ਕੇ ਕੋਈ ਮਾਨਹਾਨੀ ਦੇ ਕੇਸ ਨਾ ਪਾ ਦੇਵੇ, ਅਸੀਂ ਖਾਸਾ ਕੁਝ ਬੋਲੇ ਆ। ਸੋ ਬਹੁਤ ਕੁਝ ਸੰਭਾਵਨਾਵਾਂ ਜੇ ਪੈਦਾ ਹੋਣਗੀਆਂ ਨਵੀਆਂ। ਦੇਖਦੇ ਆ ਕਿੱਧਰ ਨੂੰ ਜਾਂਦਾ ਰੰਗ ਢੰਗ। ਅੱਜ ਆਉਣ ਤੋਂ ਬਾਅਦ ਉਹਦਾ ਬੋਡੀ ਲੈਂਗੁਏਜ ਕੀ ਹੋਊਗੀ, ਉਹਦੇ ਪਹਿਲੇ ਬੋਲ ਕੀ ਹੋਣਗੇ, ਹੈ ਨਾ, ਉਹਦਾ ਤਰੀਕਾਕਾਰ ਕੀ ਹੋਊਗਾ, ਇਹਨੇ ਬਹੁਤ ਕੁਝ ਤੈਅ ਕਰਨਾ ਹੈ ਜੀ। ਸੋ ਇਸ ਲਈ ਅਜੇ ਮੈਨੂੰ ਥੋੜਾ ਜਿਹਾ ਇੰਤਜ਼ਾਰ ਕਰਨਾ ਚਾਹੀਦਾ। ਪਰ ਲੰਘੀ ਰਾਤ ਮਾਨ ਸਰਕਾਰ ਨੂੰ ਨੀਂਦ ਤਾਂ ਨਹੀਂ ਆਈ। ਹਾਂਜੀ, ਨੀਂਦ ਆਉਂਦੀ ਨਹੀਂ। ਜਿਹੜੇ ਮੁੱਦੇ ਤੇ ਤੁਸੀਂ ਸਿਆਸਤ ਕਰ ਰਹੇ ਹੋ, ਜੋ ਉਹ ਮੁੱਦਾ ਜਿਹੜਾ ਤੁਹਾਡੇ ਇੱਕ ਸਿਆਸੀ ਜਿਹੜਾ ਮੁੱਦੇ ਦੀ ਉਹਦੀ ਬੁਨਿਆਦ ਹੈ, ਉਹ ਜੜ ਹੈ। ਅਸੀਂ ਕੇਜਰੀਵਾਲ ਕਹਿੰਦੇ ਸੀ ਨਾ ਨਾਂ ਲਏ ਬਿਨਾਂ ਕਿ ਅਸੀਂ ਬਹੁਤ ਵੱਡਾ ਜਿਹੜਾ ਡਰੱਗ ਵਾਲਾ ਬੰਦਾ ਅੰਦਰ ਕਰਤਾ। ਮੁੱਖ ਮੰਤਰੀ ਕਹਿੰਦੇ ਉਹਨੂੰ ਕੋਈ ਹੱਥ ਹੀ ਨਹੀਂ ਪਾਉਂਦਾ ਸੀ। ਹੱਥ ਪਾ ਕੇ ਤੁਸੀਂ ਕਰ ਲਿਆ। ਹੱਥ ਉਹ ਜਿਹੜਾ ਪਾਇਆ ਹੈ ਉਹ ਤਾਂ ਆਮਦਨ ਤੋਂ ਵੱਧ ਜਿਹੜਾ ਕਮਾਈ ਵਾਲਾ ਜਾਂ ਕਹਿ ਲਓ ਕਿ ਜਾਇਦਾਦ ਵਾਲਾ ਮਾਮਲਾ, ਉਹ ਕਿਹੜਾ ਡਰੱਗ ਵਾਲਾ ਮਾਮਲਾ। ਤੇ ਹੁਣ ਜਦੋਂ ਮੁੱਦੇ ਮੂੰਹ ਡਿੱਗਣਾ ਇਸ ਮਾਮਲੇ ਲਈ, ਜ਼ਮਾਨਤ ਹੋਣੀ ਹੈ, ਗਾਂ ਚਾਰਜ ਸ਼ੀਟ ਤੇ ਪਤਾ ਨਹੀਂ ਕੀ ਜ਼ਿਰਾ ਹੋਣੀ ਹੈ, ਕੀ ਬਹਿਸ ਹੋਣੀ ਹੈ, ਉਹਦੇ ਬਾਰੇ ਹਲੇ ਕੋਈ ਪਤਾ ਨਹੀਂ। ਪਰ ਆਪਾਂ ਨੂੰ ਪਤਾ ਉਹ ਬੰਦਾ ਕਿਸ ਤਰ੍ਹਾਂ ਦੇ ਸਿਆਸੀ ਭਾਸ਼ਣ ਦਿੰਦਾ। ਉਹਨੇ ਜੇ 2 ਗੇੜੇ ਚੰਗੇ ਲਾਤੇ ਪੰਜਾਬ ਦੇ ਤੇ ਉਹਨੂੰ ਰਿਸਪੌਂਸ ਮਿਲ ਗਿਆ ਤੇ ਸਾਰੀ ਖੇਡ ਵਿਗੜ ਜਾਣੀ ਆਮ ਆਦਮੀ ਪਾਰਟੀ ਦੀ। ਜੀ।